ਸੰਤਾਂ ਦਾ ਕਬਰਸਤਾਨ ਦੇਖਣਾ ਨਾ ਤੇ ਆਓ ਚਲੀਏ ਸੰਤੀ ਸ਼ਹਿਰ ਲੈਲਪੁਰ। ਤੁਸੀਂ ਮੈਨੂੰ ਇਹ ਗੱਲ ਦੱਸੋ, ਮਹਿੰਗੀ ਬਿਜਲੀ ਦੇ ਨਾਲ ਫੈਕਟਰੀਆਂ ਚੱਲਣਗੀਆਂ, ਮਹਿੰਗੀ ਗੈਸ ਦੇ ਨਾਲ ਮਿੱਲਾਂ ਆਬਾਦ ਹੋ ਸਕਦੀਆਂ? ਐਕਸਪੋਰਟ ਦਾ ਗ੍ਰਾਫ ਮੁਸਲਸਲ ਥੱਲੇ ਆ ਰਿਹਾ। 350 ਅਰਬ ਦੀ ਜਿਹੜੀ ਗ੍ਰਾਸ ਸਬਸਿਡੀ ਦਿੱਤੀ ਹੋਈ ਆ, ਕਿਆ ਸਨਅਤਕਾਰ ਇਹਦਾ ਬੋਝ ਬਰਦਾਸ਼ਤ ਕਰ ਸਕਣਗੇ? ਫਿਰ ਮਿੱਲਾਂ ਦੀਆਂ ਤੇ ਫੈਕਟਰੀਆਂ ਦੀਆਂ ਚਾਬੀਆਂ ਗੌਰਮੈਂਟ ਲੈ ਲਵੇ ਤੇ ਆਪ ਹੀ ਚਲਾ ਲਵੇ। ਇਨ੍ਹਾਂ ਸਨਅਤਕਾਰਾਂ ਤੇ ਇਹਦਾ ਵਾਸਤਾ ਰੋਗ ਹੁਣ ਨਹੀਂ ਰਹਿ ਗਿਆ। ਮਜ਼ਦੂਰ ਬੇਰੋਜ਼ਗਾਰ ਹੋ ਕੇ ਡਾਕੇ ਮਾਰ ਰਹੇ ਆ। ਅਗਰ ਕਿਸੇ ਮਿਲ ਦੇ ਵਿੱਚ ਕੰਮ ਲੱਭਣ ਵਾਸਤੇ ਚਲੇ ਜਾਣ ਤੇ ਮਿੱਲਾਂ ਦੇ ਦਰਵਾਜ਼ੇ ਬੰਦ ਹੋਏ ਆ। ਤੁਸੀਂ ਮੈਨੂੰ ਇਹ ਗੱਲ ਦੱਸੋ, ਸ਼ਹਿਰ ਦੀ ਬਿਊਟੀਫਿਕੇਸ਼ਨ ਤੇ ਅੰਡਰਪਾਸ ਸਾਡੇ ਸੋਹਣੇ ਸ਼ਹਿਰ ਫੈਸਲਾਬਾਦ ਦੀ ਸੰਤੀ ਪਹਿਚਾਨ ਬਹਾਲ ਕਰ ਸਕਣਗੇ? ਜਿਹੜੀ ਜ਼ਾਹਰੀ ਖੂਬਸੂਰਤੀ ਹੈ ਨਾ, ਉਹ ਸਾਡੀਆਂ ਸੰਤਾਂ ਦੀ ਤੇ ਸਾਡੇ ਮਜ਼ਦੂਰਾਂ ਦੀ ਜੜ੍ਹਾਂ ਵੜਦੀ ਪਈ ਆ। ਲੱਖਾਂ ਮਜ਼ਦੂਰ ਜਿਹੜੇ ਆ ਸੰਤਾਂ ਬੰਦ ਹੋਣ ਦੀ ਵਜ੍ਹਾ ਤੋਂ ਬੇਰੋਜ਼ਗਾਰ ਹੋ ਗਏ ਨੇ। ਮੈਂ ਸਿਰਫ ਗੱਲ ਕਰਾਂਗਾ, ਕੱਲ ਐਪਟਮਾ ਵਾਲਿਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਸਾਰੇ ਬੰਦੇ ਜਿਹੜੇ ਆ ਨਾ ਸਿਰ ਜੋੜ ਕੇ ਬੈਠੇ। ਉਹਨਾਂ ਨੇ ਜਦੋਂ ਇਹ ਗੱਲ ਦੱਸੀ ਨਾ ਕਿ 150 ਸੰਤਾਂ ਸਾਡੀਆਂ ਫੈਸਲਾਬਾਦ ਦੀਆਂ ਬੰਦ ਹੋ ਗਈਆਂ ਵਾ, ਤੇ ਯਕੀਨ ਕਰੋ ਕਿ ਇਹ ਸੋਚਣ ਤੇ ਮਜਬੂਰ ਹੋ ਗਿਆ ਕਿ ਸਾਡੇ ਕਿੰਨੇ ਮਜ਼ਦੂਰ ਬੇਰੋਜ਼ਗਾਰ ਹੋ ਗਏ ਸੀ। ਇੱਕ ਵਕਤ ਐਸਾ ਸੀ ਸਾਡੇ ਫੈਸਲਾਬਾਦ ਦੇ ਉੱਪਰ ਕਿ ਮਜ਼ਦੂਰ ਨਹੀਂ ਲੱਭਦਾ ਹੁੰਦਾ ਸੀਗਾ। ਮਿੱਲਾਂ ਦੇ ਵਿੱਚ ਇੰਨਾ ਕੰਮ ਸੀਗਾ, ਅਸੀਂ ਦੂਸਰੇ ਸ਼ਹਿਰਾਂ ਦੇ ਵਿੱਚੋਂ ਮਜ਼ਦੂਰ ਲਿਆ ਕੇ ਖੜੇ ਕਰਦੇ ਸੀਗੇ ਕਿ ਸਾਡੀਆਂ ਫੈਕਟਰੀਆਂ ਚੱਲਣ। ਲੇਕਿਨ ਅੱਜ ਉਹ ਦੌਰ ਆ ਗਿਆ ਵਾ ਕਿ ਸਾਡੇ ਮਜ਼ਦੂਰ ਡਾਕੇ ਮਾਰਨ ਤੇ ਮਜਬੂਰ ਹੋ ਗਏ ਆ, ਸਾਡੇ ਮਜ਼ਦੂਰ ਚੋਰੀਆਂ ਕਰਨ ਤੇ ਮਜਬੂਰ ਹੋ ਗਏ ਆ, ਸਾਡੇ ਮਜ਼ਦੂਰ ਮਿੱਲਾਂ ਦੇ ਬੰਦ ਦਰਵਾਜ਼ੇ ਭੰਨਦੇ ਪਏ ਆ। ਤੇ ਇਕੱਲੇ ਇਹੀ ਪਰੇਸ਼ਾਨ ਨਹੀਂ ਹੈਗੇ, ਸਾਡੇ ਸਨਅਤਕਾਰ ਵੀ ਆਪਣਾ ਸਿਰ ਫੜ ਕੇ ਬੈਠੇ ਹੋਏ ਆ ਕਿ ਐਡੀ ਮਹਿੰਗੀ ਬਿਜਲੀ ਅਸੀਂ ਖਰੀਦ ਕੇ ਕਿਸ ਤਰ੍ਹਾਂ ਆਪਣੀ ਮਿੱਲਾਂ ਚਲਾਈਏ। ਅਗਰ ਚੋਰੀ ਕਾਸ਼ੀ ਕਰਦਾ ਪਿਆ ਮੇਰਾ ਕੈਮਰਾਮੈਨ ਤੇ ਇਹਦਾ ਬਿੱਲ ਮੈਂ ਕਿਉਂ ਭਰਾਂ? ਅਗਰ ਚੋਰੀ ਮਾਝਾ ਕਰਦਾ ਪਿਆ ਵਾ ਤੇ ਬਿੱਲ ਮਿੱਲ ਵਾਲਾ ਕਿਉਂ ਭਰੇ? ਬਿੱਲ ਵੀ ਉਹੀ ਬੰਦਾ ਭਰੇ ਨਾ ਜਿਹੜਾ ਇਹਦਾ ਇਸਤੇਮਾਲ ਕਰਦਾ ਪਿਆ ਵਾ। ਉਹ ਭਾਈ ਖੁਦਾ ਦਾ ਨਾਮ ਆ, ਇਹਨਾਂ ਫੁੱਲ ਬੂਟਿਆਂ ਦੇ ਨਾਲ, ਸੜਕਾਂ ਬਣਾਉਣ ਦੇ ਨਾਲ, ਅੰਡਰਪਾਸ ਬਣਾਉਣ ਦੇ ਨਾਲ, ਰੰਗ ਬਰੰਗੀਆਂ ਲਾਈਟਾਂ ਲਾਉਣ ਦੇ ਨਾਲ ਸਾਡੇ ਢਿੱਡਾਂ ਦੇ ਵਿੱਚ ਰੋਟੀ ਨਹੀਂ ਪੈਣੀ। ਸਾਨੂੰ ਰੋਟੀ ਖਾਣ ਵਾਸਤੇ ਮਿੱਲਾਂ ਚਲਾ ਕੇ ਦਿਓ ਤਾਂ ਕਿ ਮਿੱਲਾਂ ਦੇ ਵਿੱਚੋਂ ਕੋਈ ਪੈਸੇ ਆਣ, ਸਾਡੇ ਨਿਆਣੇ ਰੋਟੀ ਖਾਣ ਤੇ ਉਹਨਾਂ ਦਾ ਕੰਮ ਚੱਲੇ। ਮੈਂ ਸਿਰਫ ਤੁਹਾਨੂੰ ਦਸੰਬਰ ਦੀ ਗੱਲ ਦੱਸਣ ਲੱਗਾ ਵਾਂ। ਦਸੰਬਰ ਦੇ ਵਿੱਚ ਸਾਡੀ ਐਕਸਪੋਰਟ ਜਿਹੜੀ ਹੈ ਨਾ 19.55% ਸੀਗੀ, ਜਿਹਦੇ ਵਿੱਚ ਟੈਕਸਟਾਈਲ ਜਿਹੜੀ ਹੈ ਨਾ ਸਿਰਫ 8% ਸੀ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਟੈਕਸਟਾਈਲ ਜਿਹੜੀ ਇੰਡਸਟਰੀ ਆ ਉਹ ਕਿੰਨਾ ਕੁ ਬੁਹਰਾਨ ਦਾ ਸ਼ਿਕਾਰ ਆ ਕਿ ਸਿਰਫ 19.55 ਦੇ ਵਿੱਚੋਂ ਟੈਕਸਟਾਈਲ ਦਾ ਹਿੱਸਾ ਸਿਰਫ 8% ਸੀਗਾ ਤੇ 150 ਸੰਤਾਂ ਜਿਹੜੀਆਂ ਉਹ ਬੰਦ ਹੋ ਗਈਆਂ ਵਾ। ਅੱਛਾ ਜੀ, ਹੁਣ ਆਪਾਂ ਦੇ ਹੱਲ ਚੱਲੀਏ। ਹਕੂਮਤ ਨੂੰ ਵੀ ਦੱਸ ਦਈਏ ਤੇ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਵਾ ਇਹਦਾ ਹੱਲ ਕੋਈ ਏਡਾ ਮੁਸ਼ਕਲ ਨਹੀਂ ਹੈਗਾ। ਹਕੂਮਤ ਨੂੰ ਚਾਹੀਦਾ ਵਾ ਕਿ ਟੈਕਸਟਾਈਲ ਦੀ ਜਿਹੜੀ ਸਨਅਤ ਆ ਨਾ ਉਹ ਅਵਲੀਨ ਤਰਜੀਹ ਹੋਣੀ ਚਾਹੀਦੀ ਆ। ਜਦੋਂ ਵੀ ਕੋਈ ਉਹਦੀ ਪਾਲਿਸੀ ਬਣਾਵੇ, 4 ਸਨਅਤਕਾਰਾਂ ਨੂੰ ਬਿਠਾ ਕੇ, ਐਪਟਮਾ ਵਾਲਿਆਂ ਨੂੰ ਬਿਠਾ ਕੇ ਪਾਲਿਸੀ ਬਣਾ ਲਵੇ। 9 ਸੈਂਟ ਦੇ ਉੱਪਰ ਬਿਜਲੀ ਦੇ ਦਿਓ, ਜਿਹੜੇ ਪੀ ਕਾਰ ਆ ਉਹਨਾਂ ਨੂੰ ਖਤਮ ਕਰ ਦਿਓ। 350 ਅਰਬ ਦੀ ਜਿਹੜੀ ਕ੍ਰਾਸ ਸਬਸਿਡੀ ਆ ਉਹਨੂੰ ਫੌਰੀ ਤੌਰ ਤੇ ਵਾਪਸ ਲੈ ਲਓ। ਗੈਸ ਦੇ ਬਿੱਲ ਜਿਹੜੇ ਆ ਉਹਨਾਂ ਨੂੰ ਘਟਾ ਲਓ। ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਦੇਣੇ ਨਹੀਂ, ਅਸੀਂ ਕਹਿੰਦੇ ਆ ਘਟਾ ਲਓ ਤਾਂ ਕਿ ਸਨਅਤ ਦਾ ਪਹੀਆ ਜਿਹੜਾ ਬੰਦ ਹੁੰਦਾ ਪਿਆ ਵਾ ਉਹ ਚੱਲ ਜਾਵੇ। ਸਨਅਤਕਾਰ ਵੀ ਖੁਸ਼ਹਾਲ ਹੋਣ, ਮਜ਼ਦੂਰ ਵੀ ਖੁਸ਼ਹਾਲ ਹੋਣ। ਸਾਡਾ ਜਿਹੜਾ ਸੰਤੀ ਸ਼ਹਿਰ ਫੈਸਲਾਬਾਦ ਜਿਹੜਾ ਸਨਅਤ ਦਾ ਕਬਰਸਤਾਨ ਬਣ ਗਿਆ ਵਾ, ਇਹ ਦੁਬਾਰਾ ਸੰਤੀ ਸ਼ਹਿਰ ਬਣ ਜਾਵੇ। ਤੁਹਾਡਾ ਬਹੁਤ ਸ਼ੁਕਰੀਆ।